ਵੀਅਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਵਿੱਚ। ਹਾਂ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਦਲ ਖਾਲਸਾ ਦੇ ਸਕੱਤਰ ਜਨਰਲ ਸਰਦਾਰ ਕੰਵਰਪਾਲ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਪਿਆਰੇ ਵੀਰ ਜੀ, ਤੁਹਾਡੇ ਪਿਆਰੇ ਮਾਤਾ ਜੀ ਦੇ ਵਿਛੋੜੇ ਦਾ ਸੁਣ ਕੇ ਡਾਢਾ ਦੁੱਖ ਹੋਇਆ। ਅਸੀਂ ਦਲ ਖਾਲਸਾ ਜਥੇਬੰਦੀ ਦੇ ਸਮੁੱਚੇ ਮੈਂਬਰ ਸਾਹਿਬਾਨ ਵੱਲੋਂ ਇਸ ਦੁੱਖ ਦੀ ਘੜੀ ਤੁਹਾਡੇ ਨਾਲ ਅਤੇ ਪਰਿਵਾਰ ਨਾਲ ਦੁੱਖ ਵਿੱਚ ਸ਼ਰੀਕ ਹੁੰਦੇ ਹਾਂ। ਵਾਹਿਗੁਰੂ ਤੁਹਾਨੂੰ ਇਸ ਵਿਛੋੜੇ ਦੇ ਸਦਮੇ ਨੂੰ ਸਹਾਰਨ ਦਾ ਬਲ ਬਖਸ਼ਣ ਅਤੇ ਮਾਤਾ ਜੀ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਜੀ ਡਾਕਟਰ ਸਾਹਿਬ। ਮੈਂ ਧੰਨਵਾਦ ਕਰਦਾ ਵੀਰ ਕੰਵਰਪਾਲ ਸਿੰਘ ਬਿੱਟੂ, ਸੈਕਟਰੀ ਜਨਰਲ ਦਲ ਖਾਲਸਾ ਦਾ, ਉਹਨਾਂ ਦੀ ਹਮਦਰਦੀ ਵਾਲੀ ਈਮੇਲ ਲਈ ਜੀ। ਉਹਨਾਂ ਤੋਂ ਬਿਨਾਂ ਵੀ ਦਲ ਖਾਲਸਾ ਦੇ ਪ੍ਰਧਾਨ ਸਰ ਹਰਚਰਨਜੀਤ ਸਿੰਘ ਧਾਮੀ ਹੋਰਾਂ ਦੀ ਵੀ ਬੜੀ ਜਿਹੜੀ ਹੈ ਉਹ ਫੁੱਲ ਆਫ ਲਵ ਐਂਡ ਸਿੰਪਥੀਜ਼ ਈਮੇਲ ਹੈ। ਉਹ ਅਸੀਂ ਆਉਣ ਵਾਲੇ ਦਿਨਾਂ 'ਚ ਸਾਂਝੀ ਕਰਾਂਗੇ ਕਿਉਂਕਿ ਸਾਡਾ ਬੈਕਲੌਗ ਚੱਲ ਰਿਹਾ ਪਿਛਲੇ ਦਿਨਾਂ ਦਾ। ਜੀ ਜੀ। ਸੋ ਅਸੀਂ ਸਮਝਦੇ ਹਾਂ ਵੀ ਅਸੀਂ ਸਾਰੇ ਹੀ ਇੱਕੋ ਰਸਤੇ ਦੇ ਪਾਂਧੇ ਹਾਂ। ਖਾਲਿਸਤਾਨ ਸਾਡੀ ਮੰਜ਼ਿਲੇ ਮਕਸੂਦ ਹੈ। ਔਰ ਜਿਹੜੇ ਸਾਡੇ ਵੀਰ ਪੰਜਾਬ 'ਚ ਬੈਠ ਕੇ ਕੌਮ ਦੀ ਗੱਲ ਕਰਦੇ ਨੇ, ਕੌਮੀ ਘਰ ਬਣਾਉਣ ਦੇ ਲਈ ਪਿਛਲੇ 2-3 ਦਹਾਕਿਆਂ ਤੋਂ ਤੁਰੇ ਹੋਏ ਨੇ, ਉਹ ਸਾਡੇ ਤੋਂ ਬਹੁਤ ਜ਼ਿਆਦਾ ਬਹਾਦਰ ਨੇ ਔਰ ਉਹ ਸਾਡੇ ਤੋਂ ਬਹੁਤ ਜ਼ਿਆਦਾ ਉਹਨਾਂ ਦਾ ਸਿਰੜ ਹੈ। ਅਸੀਂ ਤਾਂ ਫਿਰ ਵੀ ਇੱਕ ਆਜ਼ਾਦ ਦੇਸ਼ ਦੀ ਫਿਜ਼ਾ 'ਚ ਰਹਿੰਦੇ ਹਾਂ ਜਿੱਥੇ ਸਾਨੂੰ ਮੁੱਢਲੀ ਆਜ਼ਾਦੀ ਹੈ ਆਪਣੀ ਗੱਲ ਕਹਿਣ ਦੀ। ਅਸੀਂ ਗੱਲ ਫਰੀ ਥਿੰਕਿੰਗ ਦੇ ਨਾਲ ਕਰ ਸਕਦੇ ਹਾਂ। ਉੱਥੇ ਜਿਸ ਕਿਸਮ ਦੀ ਪੁਲਿਸ ਦੀ ਹਰਾਸਮੈਂਟ ਹੈ, ਜਿਸ ਕਿਸਮ ਦੇ ਝੂਠੇ ਕੇਸ ਨੇ, ਔਰ ਦਲ ਖਾਲਸਾ ਦੇ ਕਿੰਨੇ ਐਕਟਿਵਿਸਟ ਪਿਛਲੇ ਪੀਰੀਅਡ ਦੇ ਵਿੱਚ ਕਿੰਨਾ ਵਕਤ ਅਦਾਲਤਾਂ ਦੇ ਵਿੱਚ ਇਸ ਲਈ ਕਿ ਜੇ ਕਿਤੇ ਖਾਲਿਸਤਾਨ ਦਾ ਝੰਡਾ ਲਾ ਦਿੱਤਾ ਹੈ, ਕਿਤੇ ਖਾਲਿਸਤਾਨ ਜ਼ਿੰਦਾਬਾਦ ਕਹਿ ਦਿੱਤਾ ਹੈ, ਕਿਤੇ ਖਾਲਿਸਤਾਨ ਦੇ ਲਈ ਕੋਈ ਤਕਰੀਰ ਕਰ ਦਿੱਤੀ ਹੈ। ਜੀ। ਸੋ ਅਸੀਂ ਸਮਝਦੇ ਹਾਂ ਵੀ ਉਹਨਾਂ ਨੇ ਉੱਥੇ ਬੈਠੇ ਸਾਡੀ ਪੀੜ ਨੂੰ ਮਹਿਸੂਸ ਕੀਤਾ ਕਿਉਂਕਿ ਅਸੀਂ ਸਾਰੇ ਹੀ ਕੌਮੀ ਕਾਫਲੇ ਦੇ ਹਮਸਫਰ ਹੈ। ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੀਰ ਕੰਵਰਪਾਲ ਸਿੰਘ ਜੀ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਵਿਚਾਰਾਂ ਦੀ ਰੋਸ਼ਨੀ ਸਾਡੇ ਦਰਸ਼ਕਾਂ ਦੀਆਂ ਵਿਚਾਰਾਂ ਨਾਲ ਸਾਂਝਾ ਕੀਤਾ। ਤੁਸੀਂ ਆਪਣੇ ਵਿਚਾਰ, ਸੌਰੀ ਡਾਕਟਰ ਸਾਹਿਬ ਮੈਂ ਇੱਦਾਂ ਬੋਲ ਗਈ ਹਾਂ। ਅਤੇ ਹੁਣ ਅਸੀਂ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਕਰਦੇ ਹਾਂ। 23 ਅਗਸਤ 2013 8 ਭਾਦੋਂ। ਚਾਹ ਪੀ ਕੇ ਆਇਆ ਕਰੋ, ਕਈ ਵਾਰ ਸੁਸਤ ਹੁੰਦਾ ਬੰਦਾ। ਮੈਂ ਚਾਹ ਨਹੀਂ ਪੀਂਦੀ ਹੈਗੀ। ਓਕੇ। 23 ਅਗਸਤ 2013 8 ਭਾਦੋਂ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ। ਅਤੇ ਹੁਣ ਤੁਸੀਂ ਸਾਨੂੰ ਦੱਸੋ ਸਾਡੇ ਦਰਸ਼ਕਾਂ ਨੂੰ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। ਦੇਖੋ, ਦਾ ਸਿੱਖ ਰਿਲੀਜਨ ਐਂਡ ਦਾ ਸਿੱਖ ਪੀਪਲ ਜਿਹੜੀ ਕਿ ਸਰ ਕਪੂਰ ਸਿੰਘ ਹੋਰਾਂ ਦੀ ਲਿਖਤ ਹੈ, ਉਹਦੇ ਮੁਤਾਬਕ 1507 ਅੱਜ ਦੇ ਦਿਨ 23 ਅਗਸਤ ਨੂੰ ਗੁਰੂ ਨਾਨਕ ਸਾਹਿਬ ਨੇ ਵੇਈਂ ਪ੍ਰਵੇਸ਼ ਕੀਤਾ ਜੀ। ਔਰ ਲਗਭਗ 48 ਘੰਟੇ ਨਿਰੰਕਾਰ ਦੀ ਦਰਗਾਹ ਦੇ ਵਿੱਚ ਉਹਨਾਂ ਦਾ ਜਿਹੜਾ ਨਿਰੰਕਾਰ ਦੇ ਨਾਲ ਜਿਹੜਾ ਉਹਨਾਂ ਦਾ ਦਰਸ਼ਨ ਹੈ ਜਾਂ ਉਹਨਾਂ ਦੀ ਗੁਫ਼ਤਗੂ ਹੈ, ਕਿਉਂਕਿ ਇਹ ਅਧਿਆਤਮ ਦੀ ਦੁਨੀਆ ਹੈ। ਇਸ ਦੇ ਵਿੱਚ ਸ਼ਾਇਦ ਹਰ ਚੀਜ਼ ਦਲੀਲ ਦੇ ਆਇਨੇ 'ਚੋਂ ਤੁਸੀਂ ਨਹੀਂ ਦੇਖ ਸਕਦੇ, ਦੇਖਣੀ ਵੀ ਨਹੀਂ ਚਾਹੀਦੀ ਜੀ ਜੀ। ਔਰ ਹਰ ਉਸ ਪੈਗੰਬਰ ਜਾਂ ਮਸਾਇਆ ਜਾਂ ਗੁਰੂ ਸਾਹਿਬ, ਜਿਵੇਂ ਗੁਰੂ ਨਾਨਕ ਸਾਹਿਬ ਨੇ, ਬੇਸ਼ੱਕ ਇਹ ਧੁਰੋਂ ਦਰਗਾਹੋਂ ਆਏ ਅਵਤਾਰ ਨੇ, ਰੱਬੀ ਪੁਰਸ਼ ਨੇ। ਅਵਤਾਰ ਉਸ ਸੈਂਸ ਨਹੀਂ ਜਿਹਦੇ 'ਚ ਕਿ ਹਿੰਦੂ ਇਨਕਾਰਨੇਸ਼ਨ ਮੰਨੀ ਜਾਂਦੀ ਹੈ ਜੀ, ਜਿਹਦੇ 'ਚ ਕਿ ਉਹ ਇੱਕ ਰੱਬ ਦੀ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਜਦੋਂ ਅਸੀਂ ਭਾਈ ਗੁਰਦਾਸ ਜੀ ਦੀ ਇਹ ਤੁਕ ਪੜ੍ਹਦੇ ਜੀ। ਪਰ ਹਰ ਇੱਕ ਦਾ ਇੱਕ ਐਕਸਪੀਰੀਅੰਸ ਹੈ, ਜਿਸ ਐਕਸਪੀਰੀਅੰਸ ਦੇ ਥੱਲੇ ਫਿਰ ਨਿਰੰਕਾਰ ਕਮਾਂਡ ਕਰਦੇ ਨੇ ਆਪਣੇ ਭੇਜੇ ਹੋਏ ਉਸ ਡਿਵਾਈਨ ਬੀਇੰਗ ਨੂੰ ਕਿ ਉਸਨੇ ਆਪਣਾ ਮਿਸ਼ਨ ਸ਼ੁਰੂ ਕਰਨਾ। ਸੋ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਨਾਲ ਵੀ ਜਿਹੜਾ ਵੇਈਂ ਪ੍ਰਵੇਸ਼, 48 ਘੰਟੇ ਰੱਬ ਦੇ ਉਸ ਸਾਂਗੋਪਾਂਗ ਦਰਸ਼ਨ, ਔਰ ਉਸ ਐਕਸਪੀਰੀਅੰਸ ਦੇ ਵਿੱਚ ਕੀ ਹੋਇਆ ਜਿਸ ਨੂੰ ਸਾਡੀਆਂ ਪੁਰਾਤਨ ਜਨਮ ਸਾਖੀਆਂ, ਬੇਸ਼ੱਕ ਉਹਨਾਂ ਦੀ ਪ੍ਰਮਾਣਿਕਤਾ ਦੇ ਉੱਤੇ ਹਮੇਸ਼ਾ ਸਵਾਲ ਰਹਿੰਦਾ ਕਿੰਨਾ ਠੀਕ ਹੈ ਕਿੰਨਾ ਨਹੀਂ ਹੈ, ਪਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅੱਗੇ ਤੁਰਦੀਆਂ ਨੇ ਉਹਨਾਂ ਦੇ ਵਿੱਚ ਮਨੁੱਖੀ ਸ਼ਬਦ ਉਸ ਐਕਸਪੀਰੀਅੰਸ ਨੂੰ ਬਿਆਨਣ ਦਾ ਯਤਨ ਕਰਦੇ ਨੇ। ਔਰ ਫਿਰ ਉਹਦਾ ਅਸੀਂ ਗੁਰਬਾਣੀ ਦੇ ਵਿੱਚ ਉਸ ਦਾ ਆਧਾਰ ਲੱਭਦੇ ਹਾਂ ਕਿ ਜਿਵੇਂ ਗੁਰੂ ਨਾਨਕ ਸਾਹਿਬ ਨੇ ਖੁਦ ਵੀ ਇਸ ਨੂੰ ਟੈਸਟੀਫਾਈ ਕੀਤਾ ਹੈ ਕਿ ਮੈਨੂੰ ਢਾਡੀ ਨੂੰ, ਉਸ ਦੇ ਗੁਣ ਗਾਉਣ ਵਾਲੇ ਨੂੰ ਨਿਰੰਕਾਰ ਦੀ ਦਰਗਾਹ ਦੇ ਵਿੱਚ ਬੁਲਾਇਆ ਗਿਆ, ਉਸ ਨੂੰ ਮੈਨੂੰ ਸਿਰੋਪਾਓ ਦਿੱਤਾ ਗਿਆ, ਆਨਰ ਦਿੱਤਾ ਗਿਆ, ਔਰ ਹੋਂ ਢਾਡੀ ਵੇਕਾਰ ਕਾਰੇ ਲਾਇਆ, ਮੈਨੂੰ ਇਸ ਕੰਮ ਲਾਇਆ ਗਿਆ ਜੀ। ਸੋ ਇਹੀ ਉਹ ਐਕਸਪੀਰੀਅੰਸ ਹੈ ਜਿਹਦੇ ਬਾਰੇ ਜਦੋਂ ਜਨਮ ਸਾਖੀਆਂ ਲਿਖਦੀਆਂ ਦੇ ਵਿੱਚ ਲਿਖਤ ਹੈ ਤਾਂ ਫਿਰ ਇਹ ਹੈ, ਫਿਰ ਬਾਬਾ ਨਿਰੰਕਾਰ ਦੀ ਦਰਗਾਹ ਜਾਏ ਪੇਸ਼ ਹੁਆ ਜੀ, ਪਿਆਲਾ ਆਇਆ ਨਾਮ ਕਾ ਪਿਆਲਾ ਹੈ, ਹੁਕਮ ਹੁਆ ਨਾਨਕ ਇਹ ਮੇਰੇ ਨਾਮ ਕਾ ਪਿਆਲਾ ਹੈ ਤੁਮ ਪੀਓ ਜੀ। ਤਾਂ ਬਾਬੇ ਤਸਲੀਮ ਕੀਤਾ, ਪਿਆਲਾ ਪੀਤਾ, ਹੁਕਮ ਹੋਆ ਨਾਨਕ
जिस ऊपर तेरी नदर तिस ऊपर मेरी नदर, जिस ऊपर तेरा करम, फारसी का करम बख्शिश, जिस ऊपर तेरा करम तिस ऊपर मेरा करम, जी जिस तेरा नाम गुर परमेसर, मेरा नाम पार ब्रह्म परमेसर। हुण ये और उस तो बाद जो गुरु नानक साहब 48 घंटे बाद वेई तो बाहर आते हैं तो पहला उन्होंने जिहड़ा जिसनूं गुरु नानक फस्ट सैरमन एट सुल्तानपुर उन्होंने पहला उपदेश दुनिया नूं उस रब्बी अनुभव तो बाद रब दे हुक्म तो बाद कि जाके दुनिया नूं नाम जपाओ, नाम दे नाल जोड़ो, वो ये है कि ना को हिंदू ना मुसलमान। हुण ये वो पीरीयड है जदों गुरु नानक साहब गृहस्थ जीवन च प्रवेश कर चुके सी। उन्हां दे दो बेटे सी, बाबा श्री चंद, बाबा लक्ष्मी दास, अपनी भैन प्यारी भैन नानकी जिन्होंने असीं बेबे नानकी करके याद करदे। इस सब दे बावजूद इस निरंकारी हुक्म तो बाद गुरु नानक साहब अपना घर-बार परिवार छड्ड के भाई मरदाने दे नाल फिर पहली उदासी दे उत्ते निकलदे ने। सो ये दिन अज दे नाल जुड़िया होया है गुरु नानक साहब दा वेई प्रवेश दा दिन। इस तो इलावा जिहड़ी वर्ल्ड हिस्टरी के हवाले नाल 1305 दे विच स्कॉटिश हीरो विलियम वॉलिस जिस दे उत्ते जदों फिल्म ब्रेव हार्ट बनी तो उसने नक्शा बदल के रख दिता। अज 2014 दे विच स्कॉटलैंड दे विच रायशुमारी होनी है, प्लेबिसाइट होना है, लोगों ने डिसाइड करना है कि उन्होंने इंग्लैंड दे नाल रहना है, यूनाइटेड किंगडम के अपना अड देश लैना है। सो ये क्योंकि कहानी ब्रेव हार्ट की इस योधे की विलियम वॉलिस की सी ते 1305 दे विच अज दे दिन उस नूं फड़ के वो लड़दा रहा, कई बार लड़िया, जित्तिया, हारिया, पर अखीर इन्हां दे काबू आ गया अंग्रेज़ां दे ते उन्होंने उस नूं फांसी दित्ती लंडन दे विच। फिर उस दे 4 टुकड़े करके जिहड़ा लंडन दे 4 अड-अड जिहड़ियां डायरैक्शन सी उन्हां दे विच लटका दित्ता। हुण जिहड़े ज़ाबर हुंदे ने जां जिहड़े कब्जा करन वाले हुंदे ने वो समझदे ने कि जी उन्होंने गल मुका दित्ती। हुण विलियम वॉलिस 1305 दे विच होया, हुण 700 साल बाद लगभग अगेन स्कॉटलैंड आज़ादी दे रस्ते ते तुरे। इसे तरह मुगलिया हुकूमत ने बाबा बंदा सिंह बहादुर नूं शहीद किया, उहदे पुत्तर नूं मारिया, अखां कढ़ दित्तियां, अन्ना कर दिता। उन्होंने समझिया कि जी गल मुका दित्ती है, लेकिन सिख खलोते मिसलों के रूप च आ गए, महाराजा रणजीत सिंह के रूप च आ गए। हुण इसे तरह इंदिरा गांधी ने समझिया भी उन्हें साडा अकाल तख्त ढा दिता है, संत पिंडां वाले शहीद कर दिते ने, हज़ारां सिख मार दिते है, पंजाब नूं जिहड़ा अंडर आर्मी जैक बूट रख लिया कि गल मुक गई है। इंदिरा गांधी भी नरकां नूं गई, जनरल वैद्या भी नरकां नूं गया, किन्ने मगरों लाइन दे उत्ते तुरे हुए ने। सिख फिर जिहड़े ने वो पूरे जिहड़े है वो जकारे छड्ड रहे ने। अज परदेसी खालसा जी ने अपनी ताकत शो की है कि वड्डा बापू बादल अमरीका च आउण हो रहा है, आरी हो गया, तो छोटा प्रिंस सुखबीर बादल कनेडा तो भज्या होया है। सो ज़ाहिर है कि ये ताकत हुंदी है कौमां दी, उहदे च कई बारी कुछ दहाके, कई बारी कुछ सेंचुरीज भी मैटर नहीं करदी है। विल होनी चाहिए है कि भी असी गुलामी नहीं कबूलनी। और सैल्यूट है स्कॉट्स नूं कि उन्होंने 7 सदियां बाद वॉलिस दे जो 4 टुकड़े करके लंडन च उन्होंने चारों दरवाजियां ते ला के डिकलेयर करता सी भी स्ट्रगल खत्म कर दी है। फिर 300-400 साल कबूल लिया उन्होंने, पर फिर उठ पे। एक फिल्म ने, एक उस वॉलिस की कहानी ने, तो जे एक वॉलिस की कहानी ने स्कॉट्स नूं जगाया तो साडे जिंदे सुखे, साडे दिलावर सिंह, साडे हवारे राजोआणे साडी कौम नूं कदों तक सुता रहन देणगे। अखीर कौम जागेगी और असी अपना आज़ाद देश हासिल करांगे। सो ये 1305 अज दे दिन वापरे है। 1796 दे विच अफ्रीकन मैथोडिस्ट एपिस्कोपल चर्च जिहड़ा है, एक वड्डा चर्च है अमरीका दे विच भी, ये इनकॉर्पोरेट होया। 1821 दे विच 11 साल की लड़ाई तो बाद स्पेन ने मैक्सीको नूं आज़ादी दित्ती। 1838 च चाइना और इंग्लैंड की लड़ाई हुई और हांगकॉन्ग जिहड़ा है वो अंग्रेज़ां ने काबू कर लिया, जिहड़ा कि 1998 च आई थिंक उन्होंने वापस चीन नूं दिता। और इस वेले हांगकॉन्ग एक आज़ाद एंटिटी है चीन के मैप दे विच। 1903 दे विच 6वीं ज़ाओनिस्ट कांग्रेस थियोडर हर्जी दी उन्होंने डिकलेयर किया कि साडे कोल अपनी जूस स्टेट होनी चाहिए है। भावें उस तो बाद किन्नी परसीक्यूशन हुई, 6 मिलियन यहूदी मारे, पर उन्होंने 19वीं सदी के अखीर जिहड़ियां ज़ाओनिस्ट इन्हां दीयां कांग्रेसिस हुंदियां सी, उहदे च उन्होंने ड्रीम दे दिता सी
ਕਿ ਵੀ ਅਸੀਂ ਆਪਣਾ ਨੇਸ਼ਨ ਲੈਣਾ ਹੈ। ਔਰ ਅੱਜ ਉਹਨਾਂ ਦੇ ਕੋਲ ਇਜ਼ਰਾਈਲ ਆਪਣਾ ਨੇਸ਼ਨ ਹੈ। ਜਿਹੜੇ ਕਹਿਣਗੇ ਜੀ 13 ਜ਼ਿਲ੍ਹਿਆਂ ਦਾ, ਜਿਵੇਂ ਵੀਰ ਆਸ਼ੂ ਨੇ ਕਿਹਾ ਸੀ ਕਿ ਜੀ 13 ਜ਼ਿਲ੍ਹਿਆਂ ਦੇ ਖਾਲਿਸਤਾਨ ਨੂੰ ਤੁਸੀਂ ਕੀ ਕਰਨਾ ਹੈ। ਜਿਹੜਾ ਅੱਜ ਵੀ ਸਾਡੇ ਕੋਲ ਪੰਜਾਬ ਹੈ ਤੇ ਜਿਹਨੂੰ 13 ਜ਼ਿਲ੍ਹਿਆਂ ਦਾ ਕਹਿੰਦੇ ਨੇ, ਇਹ ਵੀ ਇਜ਼ਰਾਈਲ ਤੋਂ 3 ਗੁਣਾ ਵੱਡਾ ਹੋਏਗਾ ਤੇ ਆਬਾਦੀ ਜਿਹੜੀ ਹੈ ਇਜ਼ਰਾਈਲ ਤੋਂ 4 ਗੁਣਾ ਵੱਡੀ ਹੋਏਗੀ। ਸੋ ਇਹ ਘਬਰਾਉਣ ਨਾ ਆਸ਼ੂ ਜੀ, ਅਸੀਂ ਬਾਕੀ ਫਿਰ ਦੇਖ ਲਾਂਗੇ ਵੀ ਕੀ ਕਰਨਾ ਹੈ, ਪਰ ਹਾਲ ਦੀ ਘੜੀ ਹੁਣ ਸਾਨੂੰ ਜ਼ਰੂਰ ਜੁਆਇਨ ਕਰਨੇ ਜਿਵੇਂ ਇਹਨਾਂ ਨੇ ਇਕਰਾਰ ਕੀਤੇ। 1939 ਦੇ ਵਿੱਚ USSR ਤੇ ਜਰਮਨੀ ਨੇ ਇੱਕ ਨੌਨ ਐਗਰੈਸ਼ਨ ਪੈਕਟ ਕਿ ਅਸੀਂ ਇੱਕ ਦੂਜੇ ਤੇ ਹਮਲਾ ਨਹੀਂ ਕਰਾਂਗੇ ਸਾਈਨ ਕੀਤਾ। ਉਧਰ ਸਟਾਲਿਨ ਸੀ, ਇਧਰ ਹਿਟਲਰ ਸੀ। ਹਾਲਾਂਕਿ ਬਾਅਦ ਦੇ ਵਿੱਚ ਪੈਕਟ ਜਿਹੜਾ ਇਹ ਟੁੱਟਿਆ ਔਰ ਜਰਮਨਸ ਨੇ ਰਸ਼ੀਆ ਤੇ ਅਟੈਕ ਕੀਤਾ, ਉਹਨੂੰ ਉਹਨਾਂ ਨੇ ਡਿਫੈਂਡ ਕੀਤਾ ਔਰ ਫਾਈਨਲੀ ਜਰਮਨ ਦੀ ਡਿਫੀਟ ਹੋਈ, ਜਾਪਾਨ ਤੇ ਐਟਮ ਬੰਬ ਡਿਗੇ। ਪਰ ਅੱਜ ਦੇ ਦਿਨ ਉਹ ਪੈਕਟ ਹੋਇਆ ਸੀ। 2012 ਦੇ ਵਿੱਚ ਇੱਕ ਲੈਟਰ ਜਿਹੜਾ ਕਿ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਮਿਸਟਰ ਸ਼ਿਮਨ ਪੈਰਿਸ ਨੇ ਜਰਮਨ ਦੇ ਚਾਂਸਲਰ ਨੂੰ ਲਿਖਿਆ। ਇਹ ਚੱਲ ਰਿਹਾ ਸੀ ਖਤਨੇ ਦੇ ਉੱਤੇ, ਸਰਕਮਸੀਜ਼ਨ ਜਿਹਨੂੰ ਕਹਿੰਦੇ ਨੇ, ਕਿ ਜੀ ਇਹ ਵੈਦਰ ਹਿਊਮੇਨ ਹੈ ਨਹੀਂ ਹੈ। ਉਹਨਾਂ ਨੇ ਕਿਹਾ ਜੀ ਸਾਡੀ ਯਹੂਦੀਆਂ ਦੀ ਜਿਹੜੀ ਆਈਡੈਂਟੀਟੀ ਹੈ, ਸਾਡੀ ਇਨ ਦਾ ਕੋਰ ਆਫ ਜੂਇਸ਼ ਆਈਡੈਂਟੀਟੀ ਇਹ ਸਰਕਮਸੀਜ਼ਨ ਹੈ ਜਾਂ ਇਹ ਖਤਨਾ ਹੈ, ਜਿਹੜਾ ਕਿ ਯਹੂਦੀਆਂ ਦੀ ਤਰ੍ਹਾਂ ਹੀ ਫਿਰ ਇਸਲਾਮ ਦੇ ਵਿੱਚ ਵੀ ਮੁਸਲਮਾਨਾਂ ਦੇ ਵਿੱਚ ਵੀ ਜਿਹੜਾ ਖਤਨਾ ਹੈ ਜਾਂ ਜਿਹਨੂੰ ਸੁੰਨਤ ਕਿਹਾ ਜਾਂਦਾ ਹੈ, ਉਹਦੇ ਨਾਲ ਹੋਰ ਚੀਜ਼ਾਂ ਵੀ ਜੁੜੀਆਂ ਹੋਈਆਂ ਨੇ, ਪਰ ਸਰਕਮਸੀਜ਼ਨ ਦਾ ਹਿੱਸਾ ਹੈ। ਸੋ ਮੈਂ ਇਸ ਲਈ ਇਹ ਖਬਰ ਨੂੰ ਕੱਢਿਆ ਕਿ ਇਸ ਹੈਪਨਿੰਗ ਨੂੰ ਅੱਜ ਦਿਨ ਦੇ ਨਾਲ ਕਿ ਜਦੋਂ ਨੇਸ਼ਨਸ ਬਣ ਜਾਂਦੇ ਨੇ ਫਿਰ ਉਹ ਆਪਣੀ ਟ੍ਰੈਡੀਸ਼ਨ, ਉਹਨਾਂ ਦੀ ਪਰੰਪਰਾ, ਆਪਣੇ ਮਜ਼ਹਬ, ਆਪਣੀ ਰਵਾਇਤ, ਹਰ ਗੱਲ ਨੂੰ ਡਿਫੈਂਡ ਕਰਨ ਦੇ ਲਈ ਅੱਗੇ ਆਉਂਦੇ ਨੇ। ਸੋ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਤਾਂ ਡਿਫੈਂਡ ਕਰ ਰਿਹਾ ਆਪਣੇ ਸਰਕਮਸੀਜ਼ਨ ਦੀ ਗੱਲ ਨੂੰ, ਪਰ ਅੱਜ ਸਾਡੇ ਕੋਲ ਮੁਲਕ ਨਹੀਂ ਹੈ। ਸਾਡੀ ਦਸਤਾਰ ਫਰਾਂਸ 'ਚ ਪਾਬੰਦੀ ਤੇ ਹੈ, ਬੈਲਜੀਅਮ ਉਸ ਰਸਤੇ ਤੇ ਹੈ, ਜਰਮਨ ਨੂੰ ਤੁਰਿਆ ਹੋਇਆ ਕੰਮ, ਔਰ ਈਵਨ ਕੈਨੇਡਾ ਦੇ ਕਿਊਬੈਕ ਸੂਬੇ ਬਾਰੇ ਵੀ ਇਸ ਕਿਸਮ ਦੀਆਂ ਖਬਰਾਂ ਆ ਰਹੀਆਂ ਨੇ ਕਿ ਸ਼ਾਇਦ ਉਹ ਵੀ ਸਕੂਲਾਂ ਦੇ ਵਿੱਚ, ਕਿਉਂਕਿ ਫ੍ਰੈਂਚ ਮੈਜੋਰਟੀ ਏਰੀਆ ਹੈ ਔਰ ਉਹ ਆਪਣੇ ਅੱਡ ਕਿਊਬੈਕ ਦੇਸ਼ ਵੱਲ ਤੁਰੇ ਹੋਏ ਨੇ। ਸੋ ਇਸ ਪਾਬੰਦੀ ਨੂੰ ਲਾਉਣ ਬਾਰੇ ਉਹ ਸੋਚ ਰਹੇ ਨੇ, ਭਾਵੇਂ ਸ਼ਾਇਦ ਇਹ ਗੱਲ ਸੰਭਵਤਾ ਨਾ ਹੋਏ, ਅਲਟੀਮੇਟਲੀ ਸੁਪਰੀਮ ਕੋਰਟ ਦੂਜਾ ਉਹਨੂੰ ਸਟ੍ਰਾਈਕ ਡਾਊਨ ਕਰ ਦੇਗਾ। ਪਰ ਇਹ ਹੁੰਦਾ ਹੈ ਕਿ ਜਦੋਂ ਤੁਹਾਡਾ ਨੇਸ਼ਨ ਹੁੰਦਾ ਹੈ, ਆਪਣਾ ਘਰ ਹੁੰਦਾ ਹੈ, ਤੁਹਾਡੀ ਪਰੰਪਰਾ ਸਰਕਮਸੀਜ਼ਨ ਨੂੰ ਉਹ ਡਿਫੈਂਡ ਕਰ ਰਿਹਾ ਇਜ਼ਰਾਈਲੀ ਪ੍ਰਾਈਮ ਮਿਨਿਸਟਰ, ਪਰ ਅੱਜ ਸਾਡਾ ਪੱਗ ਵਾਲਾ ਜਿਹੜਾ ਪ੍ਰਧਾਨ ਮੰਤਰੀ ਹੋਣ ਦੇ ਬਾਵਜੂਦ, ਕਿਉਂਕਿ ਗੈਰਾਂ ਦਾ ਪ੍ਰਧਾਨ ਮੰਤਰੀ ਹੈ, ਉਹ ਉਹਨਾਂ ਨੇ ਰੱਖਿਆ ਹੋਇਆ, ਲੱਭਿਆ ਇੱਕ ਦੁਮਛੱਲਾ ਤੇ ਉਹਨੂੰ ਕੋਈ ਫਿਕਰ ਨਹੀਂ ਹੈ। ਉਹ ਤਾਂ ਆਪਣੀ ਹਿਸਾਬ ਕਿਤਾਬ 2 ਦੂਣੀ 4 ਕਰਨ ਵਾਲਾ ਵਿਚਾਰਾ ਅਕਾਊਂਟੈਂਟ ਹੀ ਹੈ। ਤੇ ਸੋ ਇਹ ਅੱਜ ਦੇ ਦਿਨ ਇਹ ਘਟਨਾਵਾਂ ਨੇ। ਜੀ ਡਾਕਟਰ ਸਾਹਿਬ, ਇਸ ਦੇ ਨਾਲ ਹੀ ਇੱਥੇ ਲੈਣੇ ਇੱਕ ਬ੍ਰੇਕ। ਵੀਅਰਸ ਤੁਸੀਂ ਕਿਤੇ ਨਾ ਜਾਣਾ, ਮਿਲਦੇ ਹਾਂ ਇੱਕ ਛੋਟੇ ਬ੍ਰੇਕ ਤੋਂ ਬਾਅਦ।